ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਹਾਂ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗ ਗਏ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF। ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ। ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫਿਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੇ, ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ
ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ ਹੁਣ ਤੁਸੀਂ ਸਿਆਸਤ ਦੇ ਵਿੱਚੋਂ? ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗ ਗਿਆ ਸੋਈ ਜਾਣੇ। ਜਿਹੜੇ
20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15 20-20 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫਿਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਂ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰੇ ਰਹਿਣਗੇ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ ਹੁਣ ਤੁਸੀਂ ਸਿਆਸਤ ਦੇ ਵਿੱਚੋਂ? ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕੰਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ
ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗ ਗਏ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF। ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ। 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂ ਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ।
ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫਿਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਂ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਹਾਂ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ।
ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜਿਹੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਲਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ
ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਇਹ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜਿਹੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ,
ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ, ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰੇ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਇਹ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ
ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ, ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜਿਹੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ
ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਲਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਏ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ। ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ। ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ
ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰੇ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ
ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੀ ਦਿੰਦਾ। ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਾਹਰ ਆ। ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜਿਹੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ
ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ, ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਲਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰੇ ਰਹਿਣਗੇ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ,
ਤਾਂ ਇਸ ਲਾਸਟ ਸਵਾਲ ਹੈ ਜੀ ਤਾਂ ਆ ਕੇ ਕਿਹਾ ਗਿਆ ਗਾ ਕਿ ਲਖੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਖੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜਿਹੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਆ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ।
ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ ਜੀ ਬਿਲਕੁਲ ਬੈਂਸ ਸਾਹਿਬ ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਹੀ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ
ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਆ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ।
ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ, ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ, ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ, ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਨ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ।
ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ, ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰੇ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਸ਼ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ
ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਨ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ, ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ
ਬੈਂਸ ਸਾਹਿਬ ਮੂਸੇ ਵਾਲੇ ਦੀ ਇੱਕ ਮਿੰਟ ਦੇ ਦਿਓ ਜੀ ਮੈਨੂੰ, ਦੇ ਦਿਓ। ਬਿਲਕੁਲ ਬਿਲਕੁਲ ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਤਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਾਹਰ ਆ। ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਸ਼ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ
ਉਹਨਾਂ ਦੇ ਵੱਡੇ ਵੱਡੇ ਫਰੇਮ ਨੇ, ਇਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂਗਾ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ ਕਰਪਸ਼ਨ ਨੂੰ ਠੱਲ ਪਾਉਣ ਲਈ। ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ।
ਮੇਰੀ ਵੀ ਡਿਊਟੀ ਆ, ਤੁਹਾਡੀ ਵੀ ਡਿਊਟੀ ਆ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਸ਼ ਸੀਗਾ, ਢੋਲ ਵੱਜੇ, ਧਮਾਕੇ ਵੱਜੇ, ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਏ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ, ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਨ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ,
ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ ਹੁਣ ਤੁਸੀਂ ਸਿਆਸਤ ਦੇ ਵਿੱਚੋਂ? ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ
ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗ ਗਏ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫਿਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ
ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਂ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰੇ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ
ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਨ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15 20-20 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ ਹੁਣ ਤੁਸੀਂ ਸਿਆਸਤ ਦੇ ਵਿੱਚੋਂ? ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕੰਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ।
ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ, ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ
ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ।
ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਹਾਂ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF। ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ, ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ
ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ? ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਮਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ
15-15 20-20 22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ, ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ
ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਖੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਖੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਖੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ।
ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਕਰਦਾ ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ
ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੇ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ।
ਮੇਰੇ ਕੋਲੇ ਆ ਜਾਓ, ਮੈਂ ਕੀ ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਾਹਰ ਆ। ਬਿਲਕੁਲ, ਤੁਸੀਂ ਜਾ ਸਕਦੇ ਹੋ ਕਰਪਸ਼ਨ ਨੂੰ ਠੱਲ ਪਾਉਣ ਲਈ। ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ, ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ, ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਸ਼ ਸੀਗਾ, ਢੋਲ ਵੱਜੇ, ਧਮਾਕੇ ਵੱਜੇ, ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF।
ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰਾ ਰਹਿਣਗੀਆਂ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ, ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਦਿੰਦਾ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇ ਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ
ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਹਾਂ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਜ਼ੁਰਗਾਂ ਦਾ ਖਾਣ ਆ, ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗੇ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਹੈ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ
ਬੈਂਸ ਸਾਹਿਬ ਮੂਸੇਵਾਲੇ ਦੀ ਜੀ ਬਿਲਕੁਲ ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰਾ ਰਹਿਣੀ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ, ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ, ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ ਕੇ, ਉਸ ਤੋਂ ਵੀ ਵੱਧ ਚੜ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲ ਆ ਜਾਓ, ਮੈਂ ਕਰਾ ਕੇ। ਕੀ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕੀ ਆਸਾਨ ਹੋਊਗਾ ਹੁਣ ਤੁਸੀਂ ਸਿਆਸਤ ਦੇ ਵਿੱਚੋਂ? ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇਮ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ, ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ। ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ, ਜਿਹੜੀ ਕਿ ਗੱਲ ਆ ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ
ਉਹਨਾਂ ਦੇ ਵੱਡੇ ਵੱਡੇ ਫਰੇਮ ਨੇ, ਇਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਨ ਲੱਗ ਗਏ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ, ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ, ਜਦੋਂ ਮੇਰੇ ਰਹਿਣਗੇ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ। ਮੇਰੇ ਕੋਲੇ ਆ ਜਾਓ, ਮੈਂ ਕਰਾ ਕੇ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ।
ਮੇਰੀ ਵੀ ਡਿਊਟੀ ਆ, ਤੁਹਾਡੀ ਵੀ ਡਿਊਟੀ ਆ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ, ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਏ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ, ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ, ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਫਪੁਰ ਖੀਰੀ ਦੇ ਵਿੱਚ ਘਰ ਢਾਤੇ ਆਗੇ। ਲਾਸਟ ਸਵਾਲ ਆ ਜੀ, ਤਾਂ ਇਸ ਲਾਸਟ ਸਵਾਲ ਆ ਜੀ, ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਫਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਇੱਥੇ ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਾਰੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ, ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ, ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ, ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ, ਜਿਸ ਤਨ ਲੱਗ ਗਏ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF, ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ, ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ,
ਮੇਰੇ ਉੱਤੇ ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ, ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾਂ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ। ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ, ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ। ਮੈਂ ਇਮਾਨਦਾਰੀ ਨਾਲ ਚੌਕੀਦਾਰਾ ਕੀਤਾ 20 ਸਾਲ ਤੇ ਚੌਕੀਦਾਰਾ ਹੁਣ ਵੀ ਸਿਮਰਜੀਤ ਬੈਂਸ ਕਰਦਾ ਰਹੂ। ਅਸੀਂ ਗੱਲ ਕਰੀਏ ਬੈਂਸ ਸਾਹਿਬ ਮੂਸੇ ਵਾਲੇ ਦੀ, ਜੀ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਸਿਆਸੀ ਤੇ ਸਮਾਜਿਕ ਸਵਾਲਾਂ ਤੋਂ ਪਹਿਲਾਂ ਸਿੱਧਾ ਸਵਾਲ ਤੁਹਾਡੀ ਜ਼ਿੰਦਗੀ ਨਾਲ ਜੁੜਿਆ। ਸਵੇਰੇ ਤੁਹਾਨੂੰ ਜਿਹੜੀ ਹੈਗੀ ਇੱਕ ਧਮਕੀ ਆਈ ਆ ਲਿਖਤੀ ਰੂਪ ਦੇ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਵੀ 8 ਮਹੀਨੇ ਤੁਸੀਂ ਜੇਲ੍ਹ 'ਚ ਕੱਢ ਲਏ ਤੇ ਹੁਣ ਤੁਹਾਨੂੰ ਆਉਂਦਿਆਂ ਹੀ ਇਸ ਸਮਾਜ ਤੋਂ ਰੁਸਕਤ ਕਰ ਦਿੱਤਾ ਜਾਊਗਾ। ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਾਮ ਦਾ ਤੇਰਾ ਕਰੇ ਨਾਲ ਭਾਜੀ ਜਦੋਂ ਮੇਰੇ ਰਹਿਣਗੇ ਕੋਈ ਤੱਤੀ ਵਾਲੀ ਹੋਏਗੀ ਤੁਹਾਨੂੰ। ਮਿਹਰਬਾਨੀ। ਇਹ ਜਿਹੜੇ ਧਮਕੀ ਦੇਣ ਵਾਲੇ ਲੋਕ ਰਾਜਨੀਤੀ ਤੋਂ ਪ੍ਰੇਰਿਤ ਆ। ਮੈਂ ਡਰਨ ਵਾਲਾ ਨਹੀਂਗਾ। ਅੱਗੇ ਵੀ ਧਮਕੀਆਂ ਆਉਂਦੀਆਂ। ਲੋਕਾਂ ਦੀ ਸੁਰੱਖਿਆ ਦਾ ਕਵਚ ਸਿਮਰਜੀਤ ਬੈਂਸ ਦੇ ਉੱਤੇ ਆ। ਬਾਬੇ ਨਾਨਕ ਦੀ ਕਿਰਪਾ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਮੈਂ ਧਮਕੀਆਂ ਨੂੰ, ਪਰ ਮੇਰੇ ਸਮੇਤ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਝਰੀਟ ਵੀ ਆਉਂਦੀ ਆ ਤੇ ਉਹਦੀ ਟੋਟਲ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਹੋਊਗੀ। ਮੈਂ ਇਹ ਜ਼ਰੂਰ ਕਹੂੰਗਾ, ਮੈਂ ਆਪਣੀ ਆਵਾਜ਼ ਲੋਕਾਂ ਲਈ ਕੰਮ ਕਰਨਾ। ਮੈਂ ਆਵਾਜ਼ ਆਪਣੀ ਬੁਲੰਦ ਰੱਖਣੀ ਆ। ਅੱਜ ਕਿੱਥੇ ਖੜਾ ਸਾਡਾ ਸੂਬਾ? ਤਹਿਸੀਲ 'ਚ ਚਲੇ ਜਾਓ, ਜਿਹੜਾ ਕੰਮ ਤਹਿਸੀਲਦਾਰ ਰਜਿਸਟਰੀ ਕਰਨ ਦੇ 3500 3000 ਲੈਂਦਾ ਸੀ, ਅੱਜ ਉਹ 50000 ਲੈ ਰਿਹਾ। ਕਰਪਸ਼ਨ ਦਾ ਇਹ ਹਾਲ ਆ ਪੰਜਾਬ ਦੇ ਅੰਦਰ। ਕਰਪਸ਼ਨ ਦੇ ਖਿਲਾਫ ਜਿਵੇਂ ਪਹਿਲਾ ਮੂਵਮੈਂਟ ਸੀਗੀ, ਉਦੋਂ ਵੀ ਵੱਧ ਚੜ੍ਹ ਕੇ, ਉਸ ਤੋਂ ਵੀ ਵੱਧ ਚੜ੍ਹ ਕੇ ਮੈਂ ਤਾਂ ਲੋਕਾਂ ਨੂੰ ਅਪੀਲ ਕੀਤੀ ਵੀ ਮੈਂ ਆ ਗਿਆ ਦੋਸਤੋ, ਤੁਹਾਡਾ ਚੌਕੀਦਾਰ ਆ ਗਿਆ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤ ਦੇਣ ਦੀ ਲੋੜ ਨਹੀਂ, ਮੇਰੇ ਕੋਲੇ ਆ ਜਾਓ, ਮੈਂ ਕਰਾ ਦਿੰਦਾ। ਇਹ ਆਸਾਨ ਹੋਊਗਾ? ਪਹਿਲਾਂ ਤੁਸੀਂ ਵਿਧਾਨਕ ਤੌਰ ਤੇ ਚੁਣੇ ਹੋਏ ਸੀਗੇ, ਕਿ ਆਸਾਨ ਹੋਊਗਾ? ਹੁਣ ਤੁਸੀਂ ਸਿਆਸਤ ਦੇ ਵਿੱਚੋਂ ਹਾਂ ਬਿਲਕੁਲ, ਤੁਸੀਂ ਜਾ ਸਕਦੇ ਹੋ। ਕਰਪਸ਼ਨ ਨੂੰ ਠੱਲ ਪਾਉਣ ਲਈ ਜਿੱਥੇ ਸਾਡੇ ਮੌਲਿਕ ਅਧਿਕਾਰ ਆ ਨਾ, ਉੱਥੇ ਸਾਡੀਆਂ ਮੌਲਿਕ ਡਿਊਟੀਆਂ ਵੀ ਨੇ। ਫੰਡਾਮੈਂਟਲ ਡਿਊਟੀ ਐਂਡ ਫੰਡਾਮੈਂਟਲ ਰਾਈਟ। ਜਿੱਥੇ ਤੁਹਾਡੇ ਤੇ ਮੇਰੇ ਫੰਡਾਮੈਂਟਲ ਰਾਈਟ ਹੈ, ਉੱਥੇ ਫੰਡਾਮੈਂਟਲ ਡਿਊਟੀ ਵੀ ਹੈ ਟੂ ਸਟਾਪ ਦਾ ਕਰਪਸ਼ਨ। ਇਹ ਸਾਡੀ ਡਿਊਟੀ ਹੈ ਸਾਰੇ ਭਾਰਤ ਦੇ ਵਾਸੀਆਂ ਦੀ। ਮੇਰੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ। ਹਜੂਮ ਉਮੜ ਕੇ ਆਇਆ, ਜੋਸ਼ ਸੀਗਾ, ਕਰੋਧ ਸੀਗਾ, ਢੋਲ ਵੱਜੇ, ਧਮਾਕੇ ਵੱਜੇ। ਕਿਵੇਂ ਦੇਖਦੇ ਆ ਸਾਰੇ ਕਾਇ? ਇਹ ਸੰਗਤ ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਸੰਗਤ ਜਾਣਦੀ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਕਿਹੜਾ ਲੀਡਰ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ, ਗੁਨਾਹਗਾਰ ਕੌਣ ਆ ਤੇ ਬੇਗੁਨਾਹ ਕੌਣ ਆ। ਸੰਗਤ ਸਾਰਾ ਜਾਣਦੀ। ਬੈਂਸ ਸਾਹਿਬ, ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਬਾਰੇ ਮਾਂ ਪਿਓ ਹਲੇ ਵੀ ਇਨਸਾਫ ਲਈ ਭਟਕ ਰਹੇ ਨੇ। ਮਾਂ ਪਿਓ ਕਦੇ ਦੇਸ਼ ਛੱਡ ਕੇ ਜਾਂਦੇ ਨੇ। ਅਫਸੋਸ ਹੈ ਇਸ ਗੱਲ ਦਾ ਕਿ ਸਾਡਾ ਇੱਕ ਸਟਾਰ ਜਿਹਨੇ ਪਗੜੀ ਦੀ ਸ਼ਾਨ, ਜਿਹਨੇ ਪੰਜਾਬੀ ਬੋਲੀ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਉੱਚੀ ਕੀਤੀ, ਉਹਦਾ ਮਰਡਰ ਹੋਣ ਤੋਂ ਇੰਨਾ ਲੰਬਾ ਸਮਾਂ ਤੱਕ ਅਸਲ ਕਾਤਲਾਂ ਦਾ ਪਤਾ ਨਾ ਲੱਗੇ। ਇਹ ਦੁੱਖ ਤੇ ਅਫਸੋਸ ਆ। ਇਹ ਕਿਹੜਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਗੱਲ ਆਪਾਂ ਕਰਦੇ ਆ। ਸੋ ਮੈਂ ਕਹੂੰਗਾ ਵੀ ਹੁਣ ਜਿਹੜਾ ਲਾਅ ਐਂਡ ਆਰਡਰ ਤੇ ਦੂਜੇ ਤੀਜੇ ਮਸਲੇ, ਉਹ ਸਾਰੇ ਲੋਕਾਂ ਨਾਲ ਰਲ ਕੇ ਜ਼ਰੂਰ ਪਲੇਟਫਾਰਮ ਤੇ ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ, ਲਤੀਮਪੁਰ ਖੀਰੀ ਦੇ ਵਿੱਚ ਘਰ ਢਾਤੇ ਆ ਗਏ। ਲਾਸਟ ਸਵਾਲ ਆ ਜੀ। ਤਾਂ ਇਸ ਲਾਸਟ ਸਵਾਲ ਆ ਜੀ। ਤਾਂ ਆ ਕੇ ਕਿਹਾ ਗਿਆ ਗਾ ਕਿ ਲਤੀਮਪੁਰ ਖੀਰੀ ਦੀ ਜਿਹੜੀ ਗੱਲ ਆ ਉਹ ਹੋਵੇਗੀ, ਕਿਉਂਕਿ ਇਸ ਵਕਤ ਦੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ। ਤਾਂ ਗੁਰਦੁਆਰਾ ਸਾਹਿਬ ਖੂਹੀ ਸਾਹਿਬ ਪਹੁੰਚੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ ਇੱਥੇ। ਕਾਫੀ ਜਿਹੜੀ ਕਿ ਪੰਜਾਬ ਦੀ ਜਵਾਨੀ ਆ ਉਸ ਨੂੰ ਬਾਹਰ ਜਹਾਜ਼ੇ ਕਿਉਂ ਚੜ੍ਹਨਾ ਪੈ ਰਿਹਾ, ਆਖਰ ਪੰਜਾਬ ਦੇ ਜਿਹੜੇ
ਮੁੱਦੇ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਲਾਸਟ ਜਿਹੜੀ ਕਿ ਅਸੀਂ ਗੱਲ ਕਰਨੀ ਚਾਹੀ ਸੀ ਲਤੀਫਪੁਰ ਖੀਰੀ ਦੀ ਜਿਹੜੀ ਕਿ ਗੱਲ ਆ, ਉਹ ਬੈਂਸ ਸਾਹਿਬ ਦਾ ਕਹਿਣਾ ਹੈਗਾ ਕਿ ਵਾਪਸ ਹੁੰਦਿਆਂ ਹੀ ਉਸ ਦਾ ਜਵਾਬ ਮਿਲੂਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਰਨ ਵਾਲੇ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਬਰਨਾਲੇ ਤੋਂ ਤੁਰੇ ਹੋਏ ਆ। ਤਾਂ ਹੁਣ ਥੋੜਾ ਜਿਹਾ ਸਮਾਂ ਮਿਲਿਆ ਤਾਂ ਗੱਲਬਾਤ ਕਰਾਂਗੇ। ਬੈਂਸ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਬੜੀਆਂ ਸੇਵਾਵਾਂ ਨਿਭਾਈਆਂ। ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬੈਂਸ ਸਾਹਿਬ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ, ਪੰਜਾਬ ਦੀ ਰਾਜਨੀਤੀ ਤੋਂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਆ ਤਾਂ ਅੰਦਰ ਜਾਓਗੇ, ਮੱਥਾ ਟੇਕੋਗੇ, ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲਓਗੇ। ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸੋ ਇਹ ਬਹੁਤ ਵੱਡੀ ਤਰਾਸਦੀ, ਬਹੁਤ ਵੱਡਾ ਦੁਖਾਂਤ। ਉਹ ਲੋਕ ਜਿਹੜੇ ਪੰਜਾਬੀਆਂ ਨੂੰ ਦਿਨੇ ਸੁਪਨੇ ਦਿਖਾਈ ਜਾਂਦੇ ਸੀ, ਉਹਨਾਂ ਦਾ ਮਨੋਰਥ ਤੇ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਇੱਕ ਬਸਤੀ ਬਣਾ ਕੇ, ਬਜ਼ੁਰਗਾਂ ਦਾ ਖਾਣ ਆ ਆਪਣਾ ਮਾਰੂ ਛਾਵੇਂ ਸਿੱਟੂ। ਉਹਨਾਂ ਦਾ ਪੰਜਾਬ ਨਾਲ ਕੀ ਲੈਣ ਦੇਣ ਹੈਗਾ? ਉਹ ਤਾਂ ਪੰਜਾਬ ਨੂੰ ਇੱਕ ਬਸਤੀ ਵਜੋਂ ਇੱਥੋਂ ਦੇ ਸੋਰਸਿਸ, ਧਨ ਦੌਲਤ ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਇਲੈਕਸ਼ਨਾਂ, ਇੱਥੋਂ ਦੇ ਪਾਵਰ ਦੇ ਨਾਲ, ਇੱਥੋਂ ਦੇ ਪੈਸੇ ਦੇ ਨਾਲ, ਉਹਨਾਂ ਦਾ ਹੋਰ ਕੋਈ ਲੈਣ ਦੇਣ ਨਹੀਂ ਸੀ ਪੰਜਾਬ। ਬਟ ਅਨਫੋਰਚੂਨੇਟਲੀ ਕਹੂੰਗਾ ਕਿ ਲੋਕਾਂ ਦੇ ਮਨ ਦੇ ਉੱਤੇ ਉਹਨਾਂ ਦੇ ਝੂਠ ਨੇ, ਉਹਨਾਂ ਦੇ ਵੱਡੇ ਵੱਡੇ ਫਰੇਬ ਨੇ ਇੱਦਾਂ ਦਾ ਗਲਬਾ ਪਾਇਆ। ਲੋਕਤੰਤਰ ਕਈ ਵਾਰੀ ਕ੍ਰਿਸ਼ਮੇ ਕਰ ਜਾਂਦਾ, ਲੋਕਤੰਤਰ ਬੜਾ ਮਹਾਨ ਆ। ਸੋ ਮੈਂ ਕਹੂੰਗਾ ਵੀ ਉਹ 92 ਜਿੱਤ ਗਏ, ਸੁਨਾਮੀ ਆ ਗਈ। ਉਸ ਤੋਂ ਬਾਅਦ ਦੇ ਵਿੱਚ 11 ਮਹੀਨੇ ਦਾ ਸਮਾਂ, ਅੱਜ ਪੰਜਾਬ ਦਾ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਵੀ ਸਾਡੇ ਤੋਂ ਬਲੰਡਰ ਹੋ ਗਿਆ, ਸਾਡੇ ਤੋਂ ਵੱਡੀ ਗਲਤੀ ਹੋ ਗਈ। ਸੋ ਮੈਂ 7 ਮਹੀਨੇ ਜੇਲ੍ਹ 'ਚ ਲਾਏ ਆ। ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ। ਜਿਹੜੇ 20-20 ਸਾਲ ਦੀਆਂ ਸਜ਼ਾਵਾਂ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ 15-15, 20-20, 22-22 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ। ਉਹ ਪੱਕਾ ਮੋਰਚਾ ਸਰਕਾਰ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਚੰਦ ਦਿਨਾਂ ਦੇ ਵਿੱਚ ਅੰਦਰ ਜਾਣੇ ਸੀ। ਕਿੱਥੇ ਆ ਸਰਕਾਰ ਉਹ ਜਿਹੜੀ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ? ਪੰਜਾਬ ਦਾ ਪਾਣੀ, ਪੈਸੇ ਕਿੱਥੋਂ ਆਉਣੇ ਆ? ਸੋਰਸ ਆਫ ਇਨਕਮ ਸਿਰਫ ਤੇ ਸਿਰਫ ਪਾਣੀ ਦੀ ਕੀਮਤ, ਜਿਹੜਾ ਸਾਡਾ ਰਿਪੇਰੀਅਨ ਰਾਈਟ ਹੈ, ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਸਿਮਰਜੀਤ ਬੈਂਸ ਨੇ ਮਾਰਸ਼ਲਾਂ ਤੋਂ ਕੁੱਟ ਖਾ ਕੇ ਪ੍ਰਸਤਾਵ ਪਾਸ ਕਰਾਇਆ ਕਿ ਪਾਣੀ ਦੀ ਕੀਮਤ ਵਸੂਲ ਕਰਨੀ ਆ ਸੂਬਾ ਪੰਜਾਬ ਦੀ ਸਰਕਾਰ ਨੇ। ਅੱਜ ਦਿੱਲੀ ਦੇ ਅੰਦਰ ਵੀ ਆਮ ਆਦਮੀ ਹੈ ਤੇ ਪੰਜਾਬ ਦੇ ਅੰਦਰ ਵੀ ਆਮ ਆਦਮੀ ਹੈ। ਦਿੱਲੀ ਤੋਂ ਪਾਣੀ ਪੰਜਾਬ ਤੋਂ ਦਿੱਲੀ ਲੈ ਰਹੀ 0.2 MAF। ਉਹਦੀ ਕੀਮਤ ਉਹ ਤਾਂ ਉਹਨਾਂ ਨੂੰ ਤੁਰੰਤ ਭੇਜ ਦੇਣੀ ਚਾਹੀਦੀ ਸੀ। ਕਾਮਨ ਪਾਰਟੀ ਦੀ ਗਵਰਨਮੈਂਟ ਦੋਨੋਂ ਸੂਬਿਆਂ ਦੇ ਅੰਦਰ ਆ ਗਈ, ਪਰ ਨਹੀਂ, ਨਾ ਉਹਨਾਂ ਨੇ ਭੇਜੀ ਤੇ ਨਾ ਇਹਨਾਂ ਨੇ ਮੰਗੀ। ਬੈਂਸ ਸਾਹਿਬ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ, ਪਾਣੀਆਂ ਦੀ ਗੱਲ ਕਰਦੇ ਹੋ, ਕਿ ਇਹੀ ਜਿਹੜੀ ਕਿ ਤੁਹਾਨੂੰ ਮਿਲਣਾ ਸੀਗਾ ਕਿ ਤੁਹਾਨੂੰ ਸਜ਼ਾ ਕਰ ਦਿੱਤੀ ਗਈ, ਇੱਕ ਕੇਸ ਪਾ ਦਿੱਤਾ ਗਿਆ ਤੁਹਾਡੇ ਤੇ? ਮੇਰੇ ਤੇ ਦੋਸਤ ਇੱਕ ਨਹੀਂ, ਮੇਰੇ ਉੱਤੇ, ਮੈਂ 16 'ਚ ਤਾਂ ਹੁਣ ਜ਼ਮਾਨਤ ਤੇ ਆਇਆ, 16 ਕੇਸਾਂ 'ਚੋਂ ਜ਼ਮਾਨਤ ਲਈ ਆ। ਕੁੱਲ 26-27 ਕੇਸ ਆ। ਮੇਰਾ ਕਿਹੜਾ ਕਿਸੇ ਦੇ ਨਾਲ ਕੋਈ ਵੱਟ ਦਾ ਰੌਲਾ, ਜ਼ਮੀਨ ਜਾਇਦਾਦ ਦਾ ਰੌਲਾ ਨਹੀਂਗਾ। ਰੌਲਾ ਸਿਰਫ ਤੇ ਸਿਰਫ ਬੇਈਮਾਨਾ ਤੰਤਰ ਦੇ ਖਿਲਾਫ ਲੋਕਾਂ ਦੀ ਆਵਾਜ਼ ਸਿਮਰਜੀਤ ਬੈਂਸ ਕਿਉਂ ਬਣਦਾ? ਮੈਨੂੰ ਕਾਨੂੰਨ ਦੇ ਉੱਤੇ ਮੈਂ ਉਹਨੂੰ ਕਹਿ ਦਿੰਦਾ ਕਿ ਇਹ ਜਸਟਿਸ ਦਾ ਟੈਂਪਲ ਆ, ਨਿਆਂ ਦਾ ਮੰਦਰ ਆ। ਉਹਦੇ 'ਚ ਬੈਠਾ ਜੱਜ ਮੇਰੇ ਲਈ ਦੇਵਤਾ, ਮੇਰੇ ਲਈ ਉਹ ਭਗਵਾਨ ਸਮਾਨ ਆ। ਮੈਨੂੰ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਮਾਨਯੋਗ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗਿਆ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕੇਸ ਦੇ ਉੱਤੇ, ਮਹੱਤਵਪੂਰਨ ਟਿੱਪਣੀਆਂ। ਸੋ ਮੈਂ ਪੰਜਾਬ ਦੇ ਆਵਾਮ ਦਾ, ਗੁਰੂ ਸਾਹਿਬ ਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਵੀ ਇਹਨਾਂ ਕੋਲ ਹੋਰ ਤਾਂ ਕੋਈ ਹੱਥਕੰਡਾ ਬਚਿਆ ਨਹੀਂਗਾ। FIR ਵਾਲਾ ਤਾਂ ਸਾਰਾ ਇਹਨਾਂ ਨੇ ਪਟਾਰਾ ਖੋਲ੍ਹ ਕੇ ਦੇਖ ਲਿਆ। ਹੁਣ ਆ ਗਏ ਧਮਕੀਆਂ ਦੇਣ ਤੇ। ਅੱਜ ਸਵੇਰੇ ਧਮਕੀ ਆ ਗਈ ਵੀ ਤੈਨੂੰ ਬਸ ਖਤਮ ਆ, ਤੇਰੀ ਕਾਊਂਟ ਡਾਊਨ ਸਟਾਰਟ। ਮੂਸੇ ਵਾਲੇ ਦਾ ਗੀਤ ਯਾਦ ਆ ਰਿਹਾ, ਸਵੇਰੇ ਉੱਠਦਿਆਂ ਹੀ ਗੋਲੀ ਵਾਲੀ ਧਮਕੀ ਮਿਲਦੀ ਆ ਚਾਹ ਨਾਲ। ਪਰ ਮੈਂ ਫੇਰ ਕਹੂੰਗਾ ਕਿ ਮੈਂ ਡਰਨ ਵਾਲਾ ਨਹੀਂਗਾ। ਮੈਂ ਪੰਜਾਬ ਦੇ ਆਵਾਮ ਦਾ ਵਾਚਮੈਨ ਆ।